ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਉਸੇ ਤਰ੍ਹਾਂ ਹੀ ਲੋਕਾਂ ਦੇ ਉੱਪਰ ਜੋ ਤਸ਼ੱਦਦ ਹੈ ਉਸੇ ਤਰ੍ਹਾਂ ਹੀ ਜਾਰੀ ਹੈ ਔਰ ਜੋ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਚੁੱਕ ਕੇ ਉਹਨਾਂ ਨੂੰ ਗਾਇਬ ਕੀਤਾ ਜਾ ਰਿਹਾ, ਉਹਨਾਂ ਦੇ ਜੋ ਝੂਠੇ ਪੁਲ ਜੋ ਮੁਕਾਬਲੇ ਨੇ ਉਹ ਕੀਤੇ ਜਾ ਰਹੇ ਨੇ। ਸੋ ਹੁਣੇ ਇਹ ਖਬਰ ਸਾਹਮਣੇ ਆਈ ਹੈ ਕਿ ਇੱਕ PhD ਦੇ ਜੋ ਸਟੂਡੈਂਟ ਹੈ ਉਸ ਨੂੰ ਗਾਇਬ ਕੀਤਾ ਗਿਆ ਹੈ। ਐਂਡ ਦੂਸਰੇ ਪਾਸੇ ਇੱਕ ਖਬਰਾਂ ਇਹ ਵੀ ਚੱਲ ਰਹੀਆਂ ਨੇ ਕਿ ਉੱਥੇ ਧੜਾ-ਧੜ ਜੋ ਸ਼ਰਾਬ ਦੇ ਠੇਕੇ ਨੇ ਉਹ ਸ਼ੁਰੂ ਕੀਤੇ ਜਾ ਰਹੇ ਨੇ, ਸੋ ਖੋਲੇ ਜਾ ਰਹੇ ਨੇ। ਸੋ ਇਸ ਦਾ ਜੋ ਰੋਸ ਵਿਖਾਵਾ ਹੈ ਉਹ ਦੇਖਣ ਨੂੰ ਮਿਲਿਆ ਹੈ ਕਿ ਜੋ ਕਸ਼ਮੀਰੀ ਜਥੇਬੰਦੀਆਂ ਨੇ ਉਹ ਧਰਨੇ ਕਰ ਰਹੀਆਂ ਹਨ, ਜੋ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਐਂਡ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਪਾਵਾਂਗੇ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸੋ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਕੱਲ ਅਸੀਂ OIC ਜਿਹੜੀ 57 ਇਸਲਾਮਿਕ ਮੁਲਕਾਂ ਦੀ ਜਥੇਬੰਦੀ ਹੈ ਉਹਨਾਂ ਦੀ ਇਸ ਕਾਨਫਰੰਸ ਦਾ ਜ਼ਿਕਰ ਕੀਤਾ ਸੀ ਜਿਸ 'ਚ ਉਹਨਾਂ ਨੇ ਕਸ਼ਮੀਰ ਦੇ ਵਿੱਚ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਉਸ ਦੇ ਉੱਤੇ ਫਿਕਰ ਦਾ ਇਜ਼ਹਾਰ ਕੀਤਾ ਹੈ, ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਪੋਰਟ ਕੀਤਾ ਹੈ। ਲੇਕਿਨ ਮੈਂ ਦੇਖ ਰਿਹਾ ਕਿਉਂਕਿ ਅਸੀਂ 1984 ਤੋਂ 1994-95 ਤੱਕ ਪੰਜਾਬ 'ਚ 10-11 ਸਾਲ ਦਾ ਉਹ ਸਾਰਾ ਵਰਤਾਰਾ ਉਸ ਨੂੰ ਦੇਖਿਆ, ਹੰਡਾਇਆ, ਕਿਸੇ ਹੱਦ ਤੱਕ ਉਹਨਾਂ ਦਾ ਜਿਹੜਾ ਸਾਰਾ ਮੋਡਸ ਆਪਰੈਂਡੀ ਏਜੰਸੀਆਂ ਦਾ ਉਹ ਸਾਨੂੰ ਸਮਝ ਆਉਂਦਾ ਹੈ। ਔਰ ਮੈਂ ਦੇਖ ਰਿਹਾ ਕਿ ਉਹੀ ਮਾਡਲ ਜੋ ਇਹਨਾਂ ਨੇ ਪੰਜਾਬ 'ਚ ਕੀਤਾ ਜਦੋਂ ਖਾਸ ਤੌਰ ਤੇ ਜੂਨ 84 ਤੋਂ ਬਾਅਦ ਜਿਹੜਾ ਪੰਜਾਬ 'ਚ ਦੂਸਰਾ ਆਪਰੇਸ਼ਨ ਗੁੱਡ ਰੋਜ਼ ਸੀ ਜਿਹਦੇ ਥੱਲੇ ਫੌਜ ਔਰ ਲੋਕਲ ਪੁਲਿਸ ਨੂੰ ਨਾਲ ਲੈ ਕੇ ਪਿੰਡ ਨੂੰ ਘੇਰ ਲੈਂਦੇ ਸੀ। ਪੰਜਾਬ ਦੇ ਵਿੱਚ 12,000 ਤੋਂ ਜ਼ਿਆਦਾ ਪਿੰਡ ਨੇ ਪਰ 4 ਜ਼ਿਲ੍ਹਿਆਂ ਦੇ ਵਿੱਚ ਇਹਦਾ ਖਾਸਾ ਜ਼ੋਰ ਰੱਖਿਆ ਗਿਆ। ਅੰਮ੍ਰਿਤਸਰ, ਗੁਰਦਾਸਪੁਰ, ਜਿਹਨੂੰ ਹੁਣ ਤਰਨਤਾਰਨ ਜ਼ਿਲ੍ਹਾ ਵੀ ਉਹਦੇ ਚੋਂ ਹੈ, ਫਿਰੋਜ਼ਪੁਰ, ਔਰ ਉਹਦੇ 'ਚ ਪਿੰਡ ਵਾਲਿਆਂ ਨੂੰ ਇਹ ਕਿਹਾ ਜਾਂਦਾ ਸੀ ਕਿ ਭਾਈ ਗੁਰਦੁਆਰੇ ਇਕੱਠੇ ਹੋਵੋ ਜਾਂ ਉਹਨਾਂ ਦਾ ਸਕੂਲ ਜਾਂ ਕੋਈ ਹੋਰ ਅਨਾਉਂਸਮੈਂਟ ਬਹੁਤ ਵਾਰ ਗੁਰਦੁਆਰੇ ਦੇ ਸਪੀਕਰ ਤੋਂ ਕੀਤੀ ਜਾਂਦੀ ਸੀ। ਔਰ ਉੱਥੇ ਆ ਕੇ ਜਦੋਂ ਲੋਕ ਇਕੱਠੇ ਹੁੰਦੇ ਸੀ ਸਾਰੇ ਐਨ ਘਰਾਂ ਦੇ ਵਿੱਚ ਜਾ ਕੇ ਫਿਰ ਪੁਲਿਸ ਦੇਖਦੀ ਸੀ ਕਿ ਕੋਈ ਅੰਦਰ ਤਾਂ ਨਹੀਂ ਰਹਿ ਗਿਆ। ਔਰ ਫਿਰ ਲਗਭਗ 12-13 ਸਾਲ ਦੀ ਉਮਰ ਤੋਂ ਲੈ ਕੇ 34-35 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਉਹ ਲੈ ਜਾਂਦੇ ਸੀ ਫੌਜ। ਔਰ ਇਹ ਹੁੰਦਾ ਸੀ ਜੀ ਅਸੀਂ ਪੁੱਛਗਿੱਛ ਲਈ ਲੈ ਕੇ ਚੱਲੇ ਆ ਔਰ ਕੱਲ ਘਰ ਆ ਜਾਣਗੇ। ਪਰ ਅਗਲੇ ਦਿਨ ਬਹੁਤ ਵਾਰੀ ਖਬਰ ਇਹੀ ਹੁੰਦੀ ਸੀ ਕਿ ਫਲਾਂ ਥਾਂ ਤੇ ਇੰਨੇ ਖਤਰਨਾਕ ਦਹਿਸ਼ਤਗਰਦ ਜਾਂ ਆਤੰਕਵਾਦੀ ਪੁਲਿਸ ਮੁਕਾਬਲੇ 'ਚ ਮਾਰੇ ਗਏ। ਔਰ ਬਹੁਤ ਵਾਰੀ ਉਹ ਪਿੰਡ ਵਾਲੇ ਦੇਖਦੇ ਸੀ ਸਾਡੇ ਬੱਚੇ ਨੇ ਜਿਨ੍ਹਾਂ ਨੂੰ ਰਾਤ ਲੈ ਕੇ ਗਏ ਸੀ ਇਹਨਾਂ ਨੂੰ ਦਹਿਸ਼ਤਗਰਦ ਬਣਾ ਕੇ ਇਹਨਾਂ ਨੇ ਮਾਰੇ। ਔਰ ਇਹ ਵਰਤਾਰੇ ਦੇ ਥੱਲੇ ਹੀ ਪੰਜਾਬ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ। ਇਹ ਤਾਂ ਉਹ ਸੀ ਜਿਨ੍ਹਾਂ ਦੀ ਪਛਾਣ ਸੀ, ਫੋਟੋ ਸੀ ਔਰ ਉਹਨਾਂ ਤੋਂ ਉਹਨਾਂ ਨੂੰ ਲੱਗਦਾ ਸੀ ਵੀ ਸਾਡਾ ਬੱਚਾ ਮਾਰ ਦਿੱਤਾ ਹੈ। ਪਰ ਕਈ ਹਾਲਤਾਂ ਦੇ ਵਿੱਚ ਤਾਂ ਜਦੋਂ ਅਸੀਂ ਬਾਅਦ 'ਚ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 3 ਸ਼ਮਸ਼ਾਨ ਘਾਟਾਂ ਤੇ ਬੇਸਡ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਸੀ ਕਿ ਭਾਈ ਕਿਵੇਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ ਤੇ ਇਹ ਗੱਲ ਸਾਹਮਣੇ ਆਈ ਸੀ ਕਿ 25,000 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਨੇ ਉਸ ਦੌਰ ਦੇ ਵਿੱਚ ਉਹ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਸੀ। ਕਸ਼ਮੀਰਵਾਦੀ ਦੀ ਹਿਸਟਰੀ 'ਚ ਸਾਨੂੰ ਮਾਸ ਗ੍ਰੇਵਸ ਦਾ ਪਤਾ ਹੈ ਕਿ ਕਿਵੇਂ ਮਾਰ ਕੇ ਦਫਨਾਏ ਗਏ। ਔਰ ਜ਼ਾਹਰ ਹੈ ਕਿ ਇਸ ਸਾਰੇ ਤੋਂ ਬਾਅਦ ਜੋ ਕੁਝ ਪਿਛਲੇ 5 ਅਗਸਤ 2019 ਤੋਂ ਚੱਲ ਰਿਹਾ ਹੈ ਔਰ COVID-19 ਦੇ ਥੱਲੇ ਡਬਲ ਲਾਕਡਾਊਨ ਵਾਲੀ ਲਾਈਨ ਹੈ। ਲੇਕਿਨ ਜਦੋਂ ਹੁਣ ਇਹ ਖਬਰਾਂ ਉਹਨਾਂ ਦੀ ਬਰੀਫਿੰਗ ਦੇ ਵਿੱਚ ਉਹਨਾਂ ਦੀ PR ਏਜੰਸੀ ਕਹਿੰਦੀ ਹੈ ਜੀ ਪਿਛਲੇ 2 ਮਹੀਨੇ 'ਚ 100 ਤੋਂ ਜ਼ਿਆਦਾ ਖਤਰਨਾਕ ਅੱਤਵਾਦੀ ਮਾਰੇ ਗਏ ਜਿਵੇਂ ਅਸੀਂ ਜ਼ਿਕਰ ਕੀਤਾ ਸੀ। ਸੋ ਮੈਨੂੰ ਇੱਕਦਮ ਇਹ ਯਾਦ ਆ ਜਾਂਦਾ ਹੈ ਕਿ ਭਾਈ ਇਹ 100 ਮਾਪਿਓ ਨੇ ਜਿਨ੍ਹਾਂ ਨੇ ਆਪਣੇ ਪੁੱਤਰ ਗਵਾਏ ਨੇ, ਕਿੰਨੀਆਂ ਭੈਣਾਂ ਨੇ ਜਿਨ੍ਹਾਂ ਦੇ ਭਰਾ ਮਾਰੇ ਗਏ ਨੇ, ਕਿੰਨੀਆਂ ਪਤਨੀਆਂ ਜਿਨ੍ਹਾਂ ਦੇ ਆਪਣੇ ਹਸਬੈਂਡ ਗਏ ਨੇ। ਸੋ ਕੁੱਲ ਮਿਲਾ ਕੇ ਇਹ ਵਰਤਾਰਾ ਜਦੋਂ ਕੋਈ ਇੱਕ ਅੱਧੇ ਦੇ ਖਾਸ ਫੋਕਸ ਹੁੰਦਾ ਹੈ ਫਿਰ ਤੁਹਾਨੂੰ ਪਤਾ ਲੱਗਦਾ ਹੈ। ਔਰ ਇਹ ਕੱਲ ਇਹ ਖਬਰ ਸੀ ਕਿ ਫੈਮਿਲੀ ਆਫ ਮਿਸਿੰਗ ਸਕਾਲਰ ਪ੍ਰੋਟੈਸਟ ਵਾਂਟਸ ਹਿਮ ਟ੍ਰੇਸਡ। ਔਰ ਇਹ ਖਬਰ ਸਾਹਮਣੇ ਆਈ ਕਿ ਕਿਵੇਂ PhD ਦਾ ਸਟੂਡੈਂਟ ਜਿਹੜਾ ਕਿ ਕਸ਼ਮੀਰ ਯੂਨੀਵਰਸਿਟੀ ਦੇ ਵਿੱਚ ਔਰ ਜਿਹਦੇ ਮਾਂ ਔਰ ਪਿਓ ਦੋਨੋਂ ਹੀ ਪਹਿਲਾਂ ਦੇ ਮਰ ਚੁੱਕੇ ਨੇ, ਇਸ ਬੱਚੇ ਨੇ
PhD ਤੱਕ ਪਹੁੰਚਣਾ। ਔਰ ਉਸ ਦੀ ਜਿਹੜੀ ਹੈ ਉਹ ਹਿਲਾਲ ਅਹਿਮਦ ਡਾਰ, ਇਹ ਉਸ ਸਟੂਡੈਂਟ ਦਾ ਨਾਂ ਹੈ। ਔਰ ਉਹ ਆਪਣੇ 5 ਹੋਰ ਦੋਸਤਾਂ ਦੇ ਨਾਲ ਟਰੈਕਿੰਗ ਦੇ ਲਈ ਗਿਆ ਹਾਈ ਐਲਟੀਟਿਊਡ ਗਲੇਸ਼ੀਅਰ ਦੇ ਉੱਤੇ, ਸੈਂਟਰਲ ਕਸ਼ਮੀਰ ਦੇ ਗੰਦਰਬਾਲ ਡਿਸਟ੍ਰਿਕਟ। ਔਰ ਜਦੋਂ ਵਾਪਸ ਆਏ ਤੇ ਉਹਦੇ 5 ਦੋਸਤ ਆਏ, ਪਰ ਉਹਨੂੰ ਜਿਹੜਾ ਉਹ ਪੁਲਿਸ ਨੇ ਰਾਹ ਚੋਂ ਹੀ ਕਿਵੇਂ ਉਹਨੂੰ ਚੁੱਕਿਆ ਜਾਂ ਕੀ ਹੈ, ਉਹਨਾਂ 5 ਨੂੰ ਵੀ ਇੰਨਾ ਕੁ ਡਰ ਦਿੱਤਾ ਹੋਣਾ ਕਿ ਉਹਨਾਂ ਨੇ ਆਪਣੀ ਜ਼ਬਾਨ ਨਹੀਂ ਖੋਲੀ ਅਜੇ ਤੱਕ। ਪਰ ਇਹ ਕਹਾਣੀ ਜਿਹੜੀ ਹੈ ਇਹ 13 ਜੂਨ ਤੋਂ ਸ਼ੁਰੂ ਹੁੰਦੀ ਹੈ। ਅੱਜ 23 ਜੂਨ ਅਸੀਂ ਗੱਲ ਕਰ ਰਹੇ ਹਾਂ, ਔਰ ਇਹ ਪਿਕਚਰ ਦਰਸ਼ਕ ਦੇਖ ਸਕਦੇ ਨੇ ਜਿਹਦੇ ਚ ਕਿ ਉਹਨਾਂ ਦੇ ਮੁਹੱਲੇਦਾਰ, ਉਹਨਾਂ ਦੇ ਪਰਿਵਾਰ ਦੇ ਬਾਕੀ ਉਹ ਕਹਿ ਰਹੇ ਨੇ ਕਿ ਭਾਈ ਪਲੀਜ਼ ਰਿਲੀਜ਼ ਹਿਲਾਲ ਫਰੋਮ ਕੈਪਟੀਵਿਟੀ ਜਾਂ ਮਿਸਟੀਰੀਅਸ ਡਿਸਅਪੀਅਰੈਂਸ ਆਫ ਹਿਲਾਲ ਅਹਿਮਦ। ਹੁਣ ਇਸ ਸਾਰੇ ਦੇ ਥੱਲੇ ਜਦੋਂ ਅਸੀਂ ਨਾਲ ਦੀ ਨਾਲ ਜਿਹੜਾ ਲੌਜਿਕ ਪੰਜਾਬ 'ਚ ਦਿੱਤਾ ਜਾਂਦਾ ਸੀ, ਜਦੋਂ KP ਗਿੱਲ ਨੂੰ ਇਹ ਪੁੱਛਿਆ ਗਿਆ ਕਿ ਭਾਈ ਤੂੰ ਜਿਹੜੇ ਇੰਨੇ ਹਜ਼ਾਰ ਨੌਜਵਾਨ ਗਾਇਬ ਹੋ ਗਏ ਨੇ ਕਿੱਥੇ ਨੇ, ਤੇ ਉਹ ਇਹ ਕਹਿੰਦਾ ਸੀ ਕਿ ਜੀ ਉਹ ਸਾਰੇ ਬਾਹਰਲੇ ਮੁਲਕਾਂ ਚਲੇ ਗਏ, ਇਹ ਸਾਰੇ ਐਵੇਂ ਫਰਾਡ ਕਰ ਰਹੇ ਨੇ, ਸਭ ਬਾਹਰ ਚਲੇ ਗਏ, ਕੋਈ ਅਸੀਂ ਨਹੀਂ ਮਾਰਿਆ। ਔਰ ਇੱਕ ਪਾਸੇ PhD ਦਾ ਸਕਾਲਰ ਸਟੂਡੈਂਟ ਜਿਹਨੂੰ ਦੋਸਤਾਂ ਦੇ ਕੋਲੋਂ ਚੁੱਕ ਕੇ ਲੈ ਗਏ ਔਰ ਮਾਰ ਦਿੱਤਾ ਹੈ, ਗਾਇਬ ਕਰ ਦਿੱਤਾ ਹੈ। ਔਰ ਜਦੋਂ ਹੁਣ ਇਹ ਆਵਾਜ਼ ਉੱਠੀ ਹੈ, ਲੋਕਲ ਥੋੜੇ ਬਹੁਤ ਲੋਕ ਬਾਹਰ ਨਿਕਲੇ ਨੇ, ਔਰ ਇਹ ਉਹਨਾਂ ਨੇ ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਮਿਸਿੰਗ ਕਸ਼ਮੀਰੀ PhD ਸਕਾਲਰ ਹੈਜ਼ ਜੁਆਇਨਡ ਹਿਜ਼ਬੁਲ ਮੁਜਾਹਿਦੀਨ ਪੁਲਿਸ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਉਹ ਤਾਂ ਉਹਨੇ ਜਾ ਕੇ ਹਿਜ਼ਬੁਲ ਮੁਜਾਹਿਦੀਨ, ਹੁਣ ਉਹ 10 ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਜਾਂਦਾ, ਉਹਨੂੰ ਤੁਸੀਂ ਚੁੱਕਦੇ ਹੋ, ਕਿਹੜੇ ਦਿਨ ਉਹਨੇ ਜੁਆਇਨ ਕੀਤਾ, ਤੁਹਾਡੇ ਕੋਲ ਕਿਹੜੀ ਜਾਣਕਾਰੀ? ਮਤਲਬ ਇਹ ਹੈ ਕਿ ਇਹ ਇਵੇਂ ਹੀ ਹੈ ਜਿਵੇਂ KP ਗਿੱਲ ਕਹਿੰਦਾ ਸੀ ਜੀ ਅਸੀਂ ਨਹੀਂ ਮਾਰੇ, ਉਹ ਸਾਰੇ ਬਾਹਰ ਚਲੇ ਗਏ ਨੇ। ਔਰ ਇਹ ਗੱਲ ਉਹਨਾਂ ਦਾ ਪੁਲਿਸ ਜਿਹੜੀ ਆ ਇੰਸਪੈਕਟਰ ਜਨਰਲ ਪੁਲਿਸ ਕਹਿ ਰਿਹਾ ਵਿਜੇ ਕੁਮਾਰ ਸੈਡ the missing youth has joined militant ranks, he joined Hizbul Mujahideen, he told reporters on the sideline। ਉਹਨੇ ਕਿਹਾ ਜੀ ਉਹ ਤਾਂ ਜਿਹੜਾ ਚਲਾ ਗਿਆ। ਸੋ ਮੈਂ ਜਿਵੇਂ ਕਿਹਾ ਕਿ ਵੀ ਪੰਜਾਬ ਮਾਡਲ ਉੱਥੇ ਫੋਲੋ ਹੋ ਰਿਹਾ ਇੱਕ ਤੋਂ ਬਾਅਦ ਇੱਕ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਜਿੱਥੇ ਉਹਨਾਂ ਨੇ ਸਿੱਖ ਨੌਜਵਾਨੀ ਨੂੰ ਵੱਡੇ ਪੈਮਾਨੇ ਤੇ ਮਾਰ ਕੇ ਔਰ ਅਣਪਛਾਤੀਆਂ ਲਾਸ਼ਾਂ ਬਣਾਇਆ, ਫਿਰ ਉਹਨਾਂ ਨੇ ਦੇਖਿਆ ਕਿ ਵੀ ਜਿਹਨਾਂ ਨੂੰ ਅਸੀਂ ਮਾਰਿਆ ਹੈ, ਉਹਨਾਂ ਦਾ ਜਿਹੜਾ ਛੋਟਾ ਭਰਾ 5 ਸਾਲ ਦਾ ਹੈ, ਉਹ ਜਦੋਂ 10 ਸਾਲਾਂ ਬਾਅਦ ਗੱਭਰੂ ਹੋਏਗਾ ਉਹ ਬਦਲਾ ਲਏਗਾ। ਜੋ ਆਲਾ ਦੁਆਲਾ ਚੱਲ ਰਿਹਾ ਹੈ, ਔਰ ਇਹ ਤਾਂ ਕਈ ਜਨਰੇਸ਼ਨਾਂ ਜਿਹੜੀਆਂ ਨੇ ਉਹਨਾਂ ਨਾਲ ਸਾਨੂੰ ਮੁਕਾਬਲਾ ਕਰਨਾ ਪਿਆ ਹੈ। ਉਹਨਾਂ ਨੇ ਨੈਕਸਟ ਸਟੈਪ ਪੰਜਾਬ 'ਚ ਕੀਤਾ ਲੈਕਚਰ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ। ਔਰ ਨਸ਼ੇ ਜਿਹੜੇ ਸ਼ਰਾਬ ਦੇ ਠੇਕੇ ਪੰਜਾਬ 'ਚ ਜੁਝਾਰੂ ਲਹਿਰ ਦੇ ਵੇਲੇ ਬੰਦ ਕਰਵਾ ਦਿੱਤੇ ਗਏ ਸੀ, ਕੋਈ ਨਸ਼ੇ ਨਹੀਂ ਸੀ, ਲੋਕ ਜਿਹੜੇ ਨੇ ਉਹਨਾਂ ਤੋਂ ਛੁਟਕਾਰਾ ਸੀ ਨਸ਼ਿਆਂ ਤੋਂ, ਉਹਨਾਂ ਨੇ ਤੇਜ਼ੀ ਨਾਲ ਸ਼ਰਾਬ ਦੇ ਠੇਕੇ ਖੋਲੇ। ਕਿਵੇਂ ਕ੍ਰੈਕ ਕੋਕੇਨ, ਹੈਰੋਇਨ ਨਸ਼ੇ ਪੰਜਾਬ ਦੇ ਵਿੱਚ ਲਿਆਂਦੇ, ਪੁਲਿਸ ਨੇ ਖੁਦ ਉਹ ਨਸ਼ਿਆਂ ਦੀਆਂ ਚੇਨਸ ਬਣਾਈਆਂ, ਜਿਹੜੇ ਵੇਚਣ ਵਾਲੇ ਲੋਕ ਨੇ ਉਹਨਾਂ ਨੂੰ ਰਿਕਰੂਟ ਕੀਤਾ, ਖੁਦ ਵੀ ਕਮਿਸ਼ਨ ਖਾਦੇ, ਬਿਊਰੋਕਰੇਟ ਵੀ ਇਨਵੋਲਵ ਹੋਏ। ਔਰ ਇੱਕ ਸਟੇਜ ਦੇ ਉੱਤੇ ਫਿਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਪੰਜਾਬ ਦੀ ਇੱਕ ਪੂਰੀ ਜਨਰੇਸ਼ਨ ਜਿਹੜੀ ਉਹਨਾਂ ਨੇ 1995 ਤੋਂ ਲੈ ਕੇ 2015-16 ਤੱਕ ਪਹੁੰਚਦੇ ਆ, ਜਿਹੜੀ ਜਨਰੇਸ਼ਨ ਨੇ ਅੱਗੋਂ ਲੜਨਾ ਸੀ ਉਹਨਾਂ ਨੇ ਨਸ਼ਈ ਬਣਾ ਦਿੱਤਾ। ਤੇ ਜਿਹੜੇ ਉਹਨਾਂ ਤੋਂ ਅੱਗੇ ਆਏ ਉਹ ਮਾਪਿਓ ਨੇ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ, ਇਕੱਲੇ ਮੁੰਡੇ ਨਹੀਂ ਕੁੜੀਆਂ ਵੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਸਟੇਜ ਤੇ ਡਾਟਾ ਪੰਜਾਬ ਦੀ ਹਕੂਮਤ ਨੇ ਬਾਦਲ ਦੇ ਵੇਲੇ ਹਾਈ ਕੋਰਟ ਦਿੱਤਾ ਸੀ ਕਿ 50 ਤੋਂ 60% ਹਾਈ ਸਕੂਲ ਜਾਣ ਵਾਲੇ ਮੁੰਡੇ ਨਸ਼ੇ ਕਰਦੇ ਨੇ ਔਰ 35 ਤੋਂ 40% ਕੁੜੀਆਂ ਹਾਈ ਸਕੂਲ ਹੋਣਗੇ। ਅਸੀਂ ਆਪਣੇ ਕਲਚਰ 'ਚ ਸੋਚ ਵੀ ਨਹੀਂ ਸਕਦੇ ਸੀ, ਲੇਕਿਨ ਉਹਨਾਂ ਨੇ ਇਹ ਮੁਮਕਿਨ ਕੀਤਾ। ਔਰ ਇਹੀ ਇੱਕ ਪਾਸੇ ਨੌਜਵਾਨ ਗਾਇਬ ਕਰਨ ਦਾ ਮਾਡਲ ਇੰਪਲੀਮੈਂਟ ਹੋ ਰਿਹਾ ਹੈ, ਦੂਸਰੇ ਪਾਸੇ ਸ਼ਰਾਬ ਦੇ ਠੇਕੇ। ਔਰ ਇਹ ਖਬਰ ਵੀ ਉਸੇ ਹੀ ਸੈਕਸ਼ਨ ਦੇ ਵਿੱਚ ਲੱਗਦੀ ਹੈ ਕਿ ਮੁਸਲਿਮ ਰਿਲੀਜੀਅਸ ਬਾਡੀਜ਼ ਵਾਰਨ ਅਗੇਂਸਟ ਓਪਨਿੰਗ ਆਫ ਲਿਕਰ ਵੈਂਟਸ, ਕਿ ਮੁਸਲਮਾਨਾਂ ਦੀ ਕਸ਼ਮੀਰ ਦੀਆਂ ਜਿਹੜੀਆਂ ਮੁਸਲਮਾਨ ਜਥੇਬੰਦੀਆਂ ਨੇ, ਮਜਲਿਸੇ ਉਲਮਾ, ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈ। ਔਰ ਇਹ ਕਿਉਂਕਿ ਇਹ ਖਬਰ ਸਾਹਮਣੇ ਆਈ ਹੈ ਕਿ ਗਵਰਨਮੈਂਟ ਨੇ ਆਰਡਰ ਕੀਤਾ ਹੈ ਸ਼ਰਾਬ ਦੇ ਠੇਕੇ ਖੋਲਣ ਦਾ, the excise department as per an order dated June 24 2020 ਜਿਹੜਾ ਲਾਗੂ ਕੱਲ ਤੋਂ ਹੋਣਾ ਹੈ, ਉਹਦੇ ਥੱਲੇ ਇਹ ਹੈ
has identified 183 new locations, 116 in Jammu and 67 in Kashmir Valley for the sale of liquor. ਹੁਣ ਕਿਉਂਕਿ ਫੌਜ ਦਾ ਕੰਟਰੋਲ ਹੈ, ਆਰਡੀਨੈਂਸ ਦੇ ਨਾਲ ਹਕੂਮਤ ਰਨ ਹੋ ਰਹੀ ਹੈ, ਉਹਨਾਂ ਨੇ ਕਿਹਾ ਜੀ 116 ਜੰਮੂ ਦੇ ਵਿੱਚ ਔਰ 67 ਕਸ਼ਮੀਰ ਵੈਲੀ ਦੇ ਵਿੱਚ ਉਹਨਾਂ ਨੇ ਥਾਂ ਚੁਣੇ ਨੇ ਜਿੱਥੇ ਕਿ ਸ਼ਰਾਬ ਦੇ ਠੇਕੇ ਖੋਲਣੇ ਨੇ। ਔਰ ਜੰਮੂ ਕਸ਼ਮੀਰ ਦੇ ਵਿੱਚ 1991 ਤੋਂ ਬਾਅਦ ਜਦੋਂ ਮੂਵਮੈਂਟ ਚੱਲੀ ਹੈ, ਪਿਛਲੇ 30 ਸਾਲ ਨਸ਼ਾ ਨਾਂ ਦੀ ਕੋਈ ਚੀਜ਼ ਨਹੀਂ ਸੀ। ਹੁਣ ਇੱਕ ਪਾਸੇ ਉਹੀ ਪੰਜਾਬ ਮਾਡਲ ਨੌਜਵਾਨਾਂ ਨੂੰ ਮਾਰ ਰਹੇ ਨੇ, ਦੂਸਰੇ ਪਾਸੇ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਨੇ। ਔਰ ਇਸ ਦੇ ਉੱਤੇ ਹੀ ਈਵਨ ਮੀਰਵਾਇਜ਼ ਉਮਰ ਫਾਰੂਕ ਜਿਹੜੇ ਹੁਰੀਅਤ ਕਾਨਫਰੰਸ ਦੇ ਮੋਡਰੇਟ ਲੀਡਰ ਨੇ, ਉਹਨਾਂ ਨੇ ਔਰ ਬਾਕੀ ਜਥੇਬੰਦੀਆਂ ਨੇ ਸਟੇਟਮੈਂਟਸ ਕਿਹਾ ਕਿ any move by the administration to open liquor shops across the length and breadth of the valley will not be allowed. It will be opposed and resisted. ਕਿ ਵੀ ਅਸੀਂ ਇਹਨੂੰ ਔਰ ਜਦੋਂ ਅਪੋਜ਼ ਕਰਨਗੇ ਉਹਨਾਂ ਨੂੰ ਵੀ ਮਾਰਨਗੇ ਅੱਤਵਾਦੀ ਕਹਿ ਕੇ ਕਿ ਜੀ ਦੇਖੋ ਇਹ ਸਰਕਾਰ ਦੇ ਕੰਮ 'ਚ ਵਿਘਨ ਪਾ ਰਹੇ ਨੇ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ it is mollified that this government in the midst of global pandemic, when all energies are focused on fighting it, is busy bringing ordinances and rules to change the demography of the Muslim majority state. By issuing such orders, the government is hurting our religious sentiment. ਕਿ ਇੱਕ ਪਾਸੇ ਉਹ ਡੈਮੋਗ੍ਰਾਫਿਕਸ ਬਦਲ ਰਹੇ ਨੇ, ਜਿਹੜੇ ਠੇਕੇ ਖੋਲਣਗੇ ਉੱਥੇ ਹਿੰਦੂਆਂ ਨੂੰ ਲਿਆ ਕੇ ਬਿਠਾਣਗੇ, ਕਸ਼ਮੀਰੀ ਯੂਥ ਨੂੰ ਜਿਹੜਾ ਉਹ ਨਸ਼ਈ ਬਣਾਣਗੇ, ਨਾਲ ਦੀ ਨਾਲ ਜਿਹੜਾ ਮਜ਼ਹਬੀ ਤੌਰ ਦੇ ਉੱਤੇ ਇਸ ਕਿਸਮ ਦਾ ਵਰਤਾਰਾ ਜ਼ਾਹਰ ਹੈ, ਪੰਜਾਬ ਤੋਂ ਉਹਨਾਂ ਨੇ ਸ਼ਰਾਬੀ ਬਣਾ ਦਿੱਤਾ ਹੈ। ਇਹੀ ਲਾਈਨ ਜਿਹੜੀ ਆ ਕਸ਼ਮੀਰ 'ਚ ਵੀ ਕਰਨਾ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਇਹ ਹੁੰਦਾ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਇਹ ਸਾਰੇ ਮੋਸਾਦ ਦੇ ਮਾਡਲ ਜੋ ਉਹਨਾਂ ਨੇ ਫਲਸਤੀਨੀਆਂ ਨਾਲ ਕੀਤਾ, ਉਹੀ ਮਾਡਲ ਪੰਜਾਬ ਦੇ ਵਿੱਚ ਉਹਨਾਂ ਨੇ ਕਿਵੇਂ ਡੈਮੋਗ੍ਰਾਫਿਕਸ ਬਦਲਣ ਦੀ ਕੋਸ਼ਿਸ਼, ਨਸ਼ਈ ਬਣਾਉਣ ਦੀ ਲਾਈਨ, ਨੌਜਵਾਨੀ ਦਾ ਘਾਣ, ਔਰ ਉਹੀ ਕਸ਼ਮੀਰ ਦੇ ਵਿੱਚ ਵੀ ਕੀਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਵੀ ਕਸ਼ਮੀਰੀ ਜਥੇਬੰਦੀਆਂ ਨੇ ਬਿਲਕੁਲ ਠੀਕ ਸਟੈਂਡ ਲਿਆ ਇਸ ਦੇ ਉੱਤੇ। ਇਹਨੂੰ ਕਹਿੰਦੇ ਨੇ ਨਿਪ ਦਾ ਈਵਲ ਇਨ ਦਾ ਬਟ, ਇਹ ਜਿਹੜੀ ਬੁਰਾਈ ਹੈ ਇਹ ਜੰਮਦਿਆਂ ਹੀ ਜਦੋਂ ਹੈ ਇਸ ਨੂੰ ਕ੍ਰਸ਼ ਕਰ ਦੇਣਾ ਚਾਹੀਦਾ ਹੈ। ਅਦਰਵਾਈਜ਼ ਜੋ ਪੰਜਾਬ ਦੀ ਜਵਾਨੀ ਦਾ ਹਾਲ ਨਸ਼ਿਆਂ ਦੀ ਗੁਲਾਮੀ 'ਚ ਹੈ, ਇਹੀ ਕੁਝ ਕਸ਼ਮੀਰ 'ਚ ਹੋਏਗਾ। ਔਰ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਅਸੀਂ ਜਿਵੇਂ ਰੂਹਾਨੀਅਤ ਦੇ ਇਸ ਸੈਗਮੈਂਟ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਦੇ ਵਿਚਾਰ ਕਰਦੇ। ਅੱਜ ਜਿਹੜੇ 2 ਸ਼ਲੋਕ ਅਸੀਂ ਵਿਚਾਰ ਦੇ ਲਈ ਚੁਣੇ ਨੇ, ਸ਼ਲੋਕ ਨੰਬਰ 28 ਔਰ 29, ਇਹ ਦੋਨੋਂ ਕਿਰਤ ਜਿਹਨੂੰ ਰਿਜ਼ਕੇ ਹਲਾਲ ਕਹਿੰਦੇ ਨੇ, ਉਸ ਦੇ ਉੱਤੇ ਫੋਕਸ ਕਰਦੇ ਨੇ ਕਿ ਕਿਵੇਂ ਆਪਣੀ ਕਿਰਤ ਕਮਾਈ ਦੇ ਨਾਲ ਜਿਹੜਾ ਤੁਸੀਂ ਹਲਾਲ ਦੀ ਹੱਕ ਹਲਾਲ ਦੀ ਕਮਾਈ ਹੈ ਉਸ ਦੇ ਉੱਤੇ ਜਿਹੜਾ ਆਪਣੇ ਆਪ ਨੂੰ ਖੁਸ਼ ਰੱਖੋ, ਸੰਤੋਖ ਰੱਖੋ। ਦੂਸਰੇ ਲੋਕ ਜਿਹੜੇ ਬੇਈਮਾਨੀ ਦੇ ਨਾਲ ਗਲਤ ਤਰੀਕਿਆਂ ਦੇ ਨਾਲ ਕਮਾਈ ਕਰਕੇ ਭਾਵੇਂ ਉਹਨਾਂ ਦੀਆਂ ਜ਼ਿੰਦਗੀਆਂ ਬਾਹਰੋਂ ਦੇਖਣ ਨੂੰ ਲੱਗਦਾ ਹੋਏ ਕਿ ਵੱਡਾ ਘਰ ਹੈ, ਵੱਡੀਆਂ ਗੱਡੀਆਂ ਨੇ, ਬੜੀ ਆਸ਼ੀ ਕਰਦੇ ਨੇ, ਲੇਕਿਨ ਅਲਟੀਮੇਟਲੀ ਉਹ ਅਕਾਊਂਟੇਬਲ ਹੋਣਗੇ। ਹਰਾਮ ਦੀ ਕਮਾਈ ਗਾਲ ਦਿੰਦੀ ਹੈ ਟੱਬਰਾਂ ਨੂੰ ਵੀ। ਔਰ ਮੈਂ ਤਾਂ ਬਹੁਤ ਸਾਰੇ ਹਾਲਤਾਂ 'ਚ ਦੇਖਿਆ, ਇੱਕ ਜਨਰੇਸ਼ਨ ਤੇ ਦੂਜੀ ਤੱਕ ਪਹੁੰਚਦੇ ਆ ਕੀ ਹਾਲ ਹੁੰਦਾ ਹੈ, ਤੀਸਰੀ ਤੱਕ ਪਹੁੰਚਦੇ ਆ ਕੀ ਹੁੰਦਾ ਹੈ। ਫਿਰ ਉਹ ਬੇਈਮਾਨੀ ਕਰਨ ਵਾਲੇ ਜਿਹਨੂੰ ਕਹਿੰਦੇ ਢਿੱਡ 'ਚ ਕਸੁੰਨ ਦੇ ਕੇ ਰੋਂਦੇ ਨੇ। ਔਰ ਇਹੀ ਬਾਬਾ ਫਰੀਦ ਜਿਹੜਾ ਉਹਨਾਂ ਦਾ ਪਹਿਲਾ ਸ਼ਲੋਕ ਹੈ, ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਇੱਥੋਂ ਇਹ ਭੁਲੇਖਾ ਨਾ ਪਿਆ ਕਿ ਬਈ ਚੋਪੜੀ ਰੋਟੀ ਖਾਣੀ ਮਾੜੀ ਹੁੰਦੀ ਹੈ। ਹੁਣ ਤਾਂ ਫੈਟ ਦੇ ਥੱਲੇ ਖੁਸ਼ਕ ਰੋਟੀਆਂ ਵੈਸੇ ਹੀ ਖਾਣ ਲੱਗ ਗਏ। ਪਰ ਜਦੋਂ ਰੋਟੀ ਕਾਠ ਦੀ ਕਿਹਾ ਜਾਂਦਾ ਹੈ, ਇਹ ਵੀ ਇੱਕ ਕਈ ਵਾਰੀ ਕਹਾਣੀਆਂ ਬਣ ਜਾਂਦੀਆਂ ਨੇ ਕਿ ਜੀ ਬਾਬਾ ਫਰੀਦ ਕੁਛ ਨਹੀਂ ਸੀ ਖਾਂਦੇ, ਉਹਨਾਂ ਨੇ ਆਪਣੇ ਗਲ 'ਚ ਇੱਕ ਲੱਕੜ ਦੀ ਰੋਟੀ ਬਣਾ ਕੇ ਰੱਖੀ ਹੋਈ ਸੀ, ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਣਾ। ਇਹ ਨਹੀਂ ਹੈ, ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਜਿਹੜੀ ਤੁਹਾਡੀ ਹੱਕ ਹਲਾਲ ਦੀ ਕਮਾਈ ਦੇ ਨਾਲ ਭਾਵੇਂ ਉਹ ਤੁਹਾਨੂੰ ਰੁੱਖੀ ਸੁੱਖੀ ਤੁਹਾਡੀ ਰੋਟੀ ਹੈ, ਉਹ ਲੱਕੜ ਵਾਂਗ ਆਕੜੀ ਹੋਈ ਹੈ। ਮਤਲਬ ਇਹ ਹੈ, ਹੁਣ ਜੇ ਕੰਮ ਤੇ ਇੱਕ ਮਜ਼ਦੂਰ ਗਿਆ, ਘਰੋਂ ਪਕਾ ਕੇ ਲੈ ਗਿਆ,
ਉਹਨੇ ਉੱਥੇ ਉਹ ਆਕੜ ਜਾਂਦੀਆਂ ਨੇ ਰੋਟੀਆਂ, ਉਹਨੂੰ ਅਸੀਂ ਕਹਿੰਦੇ ਹਾਂ ਆਮ ਵੀ ਕਈ ਵਾਰੀ ਹੋਏਗਾ ਵੀ ਇਹ ਕੀ, ਇਹ ਤਾਂ ਲੱਕੜ ਵਰਗੀ ਹੈ। ਸੋ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਭਾਈ ਜੇ ਮੈਨੂੰ ਭੁੱਖ ਲੱਗੀ ਹੈ ਤੇ ਬੇਸ਼ੱਕ ਮੇਰੇ ਕੋਲ ਸਲੂਣਾ ਵੀ ਨਹੀਂ ਹੈ, ਲਾਵਣ ਜਿਹੜਾ ਹੈ ਉਹ ਸਲੂਣੇ ਨੂੰ ਕਹਿੰਦੇ ਨੇ, ਭਾਜੀ ਨੂੰ, ਸਲੂਣੇ ਨੂੰ, ਕਿ ਭਾਈ ਮੈਨੂੰ ਭੁੱਖ ਲੱਗੀ ਹੈ ਪਰ ਮੇਰੀ ਇਹੀ ਰੋਟੀ ਜਿਹੜੇ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ, ਇਹਦੇ 'ਚ ਹੀ ਮੈਂ ਬੜਾ ਆਨੰਦਿਤ ਹੈ ਕਿਉਂਕਿ ਇਹ ਮੇਰੀ ਹੱਕ ਹਲਾਲ ਦੀ ਕਮਾਈ ਦੀ ਹੈ। ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ, ਜਿਹੜੇ ਗਲਤ ਤਰੀਕਿਆਂ ਦੇ ਨਾਲ ਹਰਾਮ ਦੀ ਕਮਾਈ ਦੇ ਨਾਲ ਰਿਜ਼ਕ ਕਮਾ ਕੇ ਖਾਂਦੇ ਨੇ, ਅਲਟੀਮੇਟਲੀ ਉਹਨਾਂ ਨੂੰ ਦੁੱਖ ਮਿਲੇਗਾ, ਅਕਾਊਂਟੇਬਿਲਿਟੀ ਹੋਏਗੀ, ਉਹਨਾਂ ਨੂੰ ਦੁੱਖ ਸਹਿਣਾ ਪਏਗਾ। ਔਰ ਜਿਹੜੀ ਰਿਜ਼ਕੇ ਹਲਾਲ ਹੈ ਇਸ ਦੇ ਵਿੱਚ ਆਨੰਦ ਹੈ ਕਿਉਂਕਿ ਇਹ ਮੇਰੀ ਹੱਥਾਂ ਦੀ ਕਮਾਈ ਹੈ। ਔਰ ਇਸੇ ਨੂੰ ਤਾਂ ਕਿ ਇਹਦਾ ਭੁਲੇਖਾ ਨਾ ਪਏ, ਦੂਸਰਾ ਜਿਹੜਾ ਸ਼ਲੋਕ ਹੈ ਉਹ ਵੀ ਇਸੇ ਥਾਟ ਨੂੰ ਐਂਡੋਸ ਕਰਦਾ ਹੈ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਿ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਭਾਈ ਰੁੱਖੀ ਸੁੱਖੀ ਜੋ ਤੇਰੀ ਹੱਕ ਹਲਾਲ ਦੀ ਕਮਾਈ ਹੈ ਉਸ ਨੂੰ ਖਾ ਤੇ ਠੰਡਾ ਪਾਣੀ ਪੀ ਕੇ ਰੱਬ ਦੀ ਸ਼ੁਕਰਗੁਜ਼ਾਰੀ ਕਰ। ਉਹਨਾਂ ਜ਼ਮਾਨੇ ਦਾ ਪਾਣੀ ਬੋਤਲਾਂ 'ਚ ਨਹੀਂ ਸੀ ਹੁੰਦਾ ਕਿ ਵੀ ਉਹ ਵੀ ਖਰੀਦਣੀ ਪੈਂਦੀ ਹੈ। ਔਰ ਜਿਸ ਖਿੱਤੇ 'ਚ ਅਸੀਂ ਹਾਂ ਪੰਜਾਬ ਜਿਹਨੂੰ ਕਹਿੰਦੇ ਸੀ, ਧਰਤੀ ਪੰਜਾਬ ਦੀ ਸੀ, ਚਸ਼ਮੇ ਵੀ ਨੇ, ਖੂਹ ਵੀ ਨੇ, ਦਰਿਆ ਵੀ ਨੇ, ਸੋ ਜ਼ਾਹਰ ਹੈ ਪਾਣੀ ਦੇ ਉੱਤੇ ਤਾਂ ਕੋਈ ਟੈਕਸ ਨਹੀਂ ਸੀ। ਸੋ ਉਹਨਾਂ ਕਿਹਾ ਭਾਈ ਆਪਣੀ ਹੱਕ ਹਲਾਲ ਦੀ ਤੂੰ ਕਮਾਈ ਹੈ, ਖਾਧੀ ਹੈ ਰੋਟੀ, ਭਾਵੇਂ ਸੁੱਕੀ ਰੋਟੀ ਹੈ, ਤੇ ਠੰਡਾ ਪਾਣੀ ਪੀ ਕੇ ਰੱਬ ਦੀ ਸ਼ੁਕਰਗੁਜ਼ਾਰੀ ਕਰ ਕਿ ਰੱਬ ਨੇ ਤੈਨੂੰ ਰਿਜ਼ਕ ਦਿੱਤਾ ਹੈ। ਤੇ ਜਿਹੜੇ ਲੋਕ ਹਰਾਮ ਦੀ ਕਮਾਈ ਦੇ ਨਾਲ ਚੋਪੜੀਆਂ ਖਾ ਰਹੇ ਨੇ, ਸੁੱਖ ਦੀ ਜ਼ਿੰਦਗੀ ਦੇਖ ਰਹੇ ਨੇ, ਕਦੇ ਉਹਨਾਂ ਦੇ ਨਾਲ ਕੰਪੇਅਰ ਨਾ ਕਰ ਆਪਣੇ ਆਪ ਨੂੰ, ਮਤ ਤਰਸਾਏ, ਜਿਹੜਾ ਨਾ ਤਰਸਾਏ ਜੀਓ, ਆਪਣੇ ਆਪ ਨੂੰ ਇਹ ਤਰਸ ਨਾ ਕਰ, ਆਪਣੇ ਅੰਦਰ ਇਹ ਨਾ ਆਏ ਤੇਰਾ ਮਨ ਡੋਲੇ ਕਿ ਦੇਖੋ। ਔਰ ਕਈ ਵਾਰ ਹੁੰਦਾ ਹੈ, ਮੈਨੂੰ ਪਤਾ ਹੈ ਕਿ ਵੀ ਜਿਹੜੇ ਇਮਾਨਦਾਰ ਆਫੀਸਰ ਜਾਂ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਬੱਚੇ ਬੱਚੀਆਂ ਕਈ ਵਾਰ, ਕਿਉਂਕਿ ਉਹਨਾਂ ਨੂੰ ਜਿਹੜਾ ਉਹ ਬੜਾ ਲਿਮਿਟੇਸ਼ਨ 'ਚ ਰਹਿਣਾ ਪੈਂਦਾ ਹੈ, ਤੇ ਉਸੇ ਹੀ ਅਹੁਦੇ ਤੇ, ਉਸੇ ਹੀ ਕਲਰਕ ਦੀ ਨੌਕਰੀ ਤੇ ਜਾਂ ਹੈਡ ਕਲਰਕ ਦਾ ਅਕਾਊਂਟੈਂਟ ਜਿਹੜਾ ਕੋਈ ਹੋਰ ਲੱਗਾ ਹੁੰਦਾ ਹੈ, ਉਹਨਾਂ ਕੋਲ ਕੋਠੀ ਵੀ ਹੁੰਦੀ ਹੈ, ਗੱਡੀ ਵੀ ਹੁੰਦੀ ਹੈ, ਤਾਂ ਬੱਚੇ ਹੀ ਕਹਿ ਰਹੇ ਹੁੰਦੇ ਨੇ ਕਿ ਡੈਡੀ ਕੀ ਗੱਲ, ਉਹ ਵੀ ਕਲਰਕ ਲੱਗਾ, ਤੁਸੀਂ ਵੀ ਉਹਨਾਂ ਦੇ ਕੋਲ ਕੀ ਹੈ। ਉਹਨੂੰ ਪਿਓ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਦੇਖ ਪੁੱਤਰ, ਮੈਂ ਇਮਾਨਦਾਰੀ ਦੀ ਕਮਾਈ ਤੋਂ, ਉਹਨੂੰ ਹੁੰਦਾ ਕਿ ਕੀ ਖੱਟਣਾ ਇਮਾਨਦਾਰੀ ਤੋਂ ਤੁਸੀਂ, ਉਹ ਦੇਖੋ ਕਿੰਨੀਆਂ ਮੌਜਾਂ ਕਰਦੇ ਨੇ, ਉਹਨਾਂ ਕੋਲ ਕਿੰਨੇ ਕੱਪੜੇ ਨੇ। ਸੋ ਜ਼ਾਹਰ ਹੈ ਇਹ ਜਿਹੜਾ ਇਮਾਨਦਾਰੀ ਦੇ ਨਾਲ ਤੁਸੀਂ ਆਪਣੀ ਕਨਵਿਕਸ਼ਨ ਦੇ ਨਾਲ ਤਾਂ ਕਈ ਵਾਰੀ ਜ਼ਿੰਦਗੀ ਜੀ ਸਕਦੇ ਹੋ, ਪਰ ਟੱਬਰਾਂ ਨੂੰ ਖੁਸ਼ ਰੱਖਣਾ, ਘਰ ਵਾਲੀਆਂ ਨੂੰ ਖੁਸ਼ ਰੱਖਣਾ, ਬੱਚਿਆਂ ਨੂੰ ਖੁਸ਼ ਰੱਖਣਾ ਇਹ ਸੌਖਾ ਨਹੀਂ ਹੁੰਦਾ। ਕਿਉਂਕਿ ਜਦੋਂ ਉਹ ਤੰਗ ਦਸਤੀ ਜੋ ਗੁਜ਼ਰ ਰਹੇ ਹੁੰਦੇ ਨੇ, ਉਹ ਕਹਿੰਦੇ ਨੇ ਵੀ ਤੇਰੀ ਤਾਂ ਹੋ ਗਈ ਇਮਾਨਦਾਰੀ, ਅਸੀਂ ਤਾਂ ਬਸ ਰੁਲ ਜੋਗੇ ਹੀ ਰਹਿਣਾ, ਅਸੀਂ ਕੀ ਖਟਿਆ। ਲੇਕਿਨ ਮੈਂ ਸਮਝਦਾ ਵੀ ਅਸੀਂ ਨਾ ਪੱਖੀ ਗੱਲ ਨਾ ਕਰੀਏ। ਉਹ ਵੀ ਘਰ ਵਾਲੀਆਂ ਨੇ, ਉਹ ਵੀ ਬੱਚੇ ਨੇ ਜਿਹੜੇ ਫਖਰ ਕਰਦੇ ਨੇ। ਜੇ ਕਦੇ ਬੰਦਾ ਵੀ ਡੋਲਣ ਲੱਗੇ ਤੇ ਉਹ ਕਹਿੰਦੇ ਕਿ ਨਹੀਂ, ਅਸੀਂ ਅੱਲਾਹ ਤਾਲਾ ਨੂੰ, ਰੱਬ ਨੂੰ ਮੂੰਹ ਦਿਖਾਣਾ, ਮੈਂ ਸੰਜਮ ਨਾਲ ਗੁਜ਼ਾਰਾ ਕਰ ਲਾਂਗੇ, ਘੱਟ ਖਾ ਲਾਂਗੇ, ਟਾਕੀਆਂ ਸੀ ਕੇ ਪਾ ਲਾਂਗੇ, ਪਰ ਤੁਸੀਂ ਜੋ ਕਰ ਰਹੇ ਹੋ ਤੁਸੀਂ ਬਹੁਤ ਚੰਗਾ ਕਰ, ਮੈਂ ਕਿੰਨੀ ਖੁਸ਼ਕਿਸਮਤ ਹੈ ਕਿ ਮੈਨੂੰ ਇੰਨਾ ਇਮਾਨਦਾਰ ਬੰਦਾ ਮਿਲੇ। ਸੋ ਗੱਲ ਜ਼ਿੰਦਗੀ ਦੀ ਪਹੁੰਚਦੀ ਹੈ ਔਰ ਅਲਟੀਮੇਟਲੀ ਉਹੀ ਗੱਲ, ਉਹ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੇ ਲੈ ਦੇ ਕੇ, ਉਹ 2 ਗਜ਼ ਜ਼ਮੀਨ ਹੈ ਜਿਹੜੀ ਬੰਦੇ ਨੇ ਮੰਨਣੀ ਹੈ, ਉਹ ਵੀ ਕਈ ਵਾਰੀ ਨਸੀਬ ਨਹੀਂ ਹੁੰਦੀ। ਤੇ ਜਿੱਥੇ ਤੁਹਾਡੇ ਅੰਦਰ ਇਮਾਨਦਾਰੀ ਹੈ, ਤੁਹਾਡੇ ਅੰਦਰ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਭਾਈ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਰੱਬ ਦਾ ਦਰਵਾਜ਼ਾ ਉਹਦੇ ਲਈ ਖੁੱਲਦਾ ਹੈ। ਰੱਬ ਦੀ ਜਿਹੜੀ ਦਰਗਾਹ ਦੇ ਵਿੱਚ ਉਸ ਨੂੰ ਢੋਈ ਮਿਲਦੀ ਹੈ ਜਿਹੜਾ ਘਾਲਣਾ ਦੀ ਕਮਾਈ ਖਾਂਦਾ। ਰਿਜ਼ਕੇ ਹਲਾਲ ਦੀ ਗੱਲ ਹੈ, ਘਾਲ ਖਾਏ ਕਿਛ ਹੱਥੋਂ ਦੇ, ਜਿਹੜੀ ਉਹਦੀ ਘਾਲਣਾ ਦੀ ਕਮਾਈ ਹੈ, ਉਹਨੂੰ ਵੀ ਉਹ ਲੋੜਵੰਦਾਂ ਦੇ ਨਾਲ, ਨੀਡੀ ਜਿਹੜੇ ਨੇ ਉਹਨਾਂ ਦੇ ਨਾਲ ਸ਼ੇਅਰ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੇ ਲਈ ਹੀ ਇਹ ਦਰਵਾਜ਼ੇ ਖੁੱਲਦੇ ਨੇ, ਨਾਨਕ ਰਾਹ ਪਛਾਣੇ ਸੇ, ਉਹੀ ਠੀਕ ਰਸਤੇ ਦੀ, ਰੱਬ ਦੇ ਉਸ
ਪਿਆਰ ਔਰ ਮੁਹੱਬਤ ਦੇ ਰਸਤੇ ਤੇ ਸਾਬਤ ਕਦਮਾਂ ਨਾਲ ਤੁਰ ਸਕਦੇ ਨੇ। ਇਹ ਅੱਜ ਦਾ ਵਿਚਾਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਸਾਰਾ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV report.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਜਿਆ ਦਿਓ। ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।